ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਵੇਲੇ ਸੈਗਮੈਂਟ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕੁਝ ਫੇਸਬੁੱਕ ਮੈਸੇजेस ਨੇ ਜਿਹੜੇ ਮੈਂ ਸ਼ੇਅਰ ਕਰਨਾ ਚਾਹਾਂਗਾ। ਚੌਧਰੀ ਅਹਿਮਦ ਇਤਫਾਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਡਾ ਹਿਸਟਰੀ ਦਾ ਨੌਲੇਜ ਕਾਬਲੇ ਫਖਰ ਹੈ, ਬਹੁਤ ਬਹੁਤ ਸ਼ੁਕਰੀਆ। ਅਸੀਂ ਸਾਰੇ ਤਾਲਿਬਾਨ ਹੈ, ਇਹ ਤਾਲਿਬੇ ਇਲਮ ਜਿਹਨੂੰ ਕਹਿੰਦੇ ਨੇ, ਦੂਜੇ ਤਾਲਿਬਾਨ ਨਹੀਂ, ਸਾਰੇ ਸਟੂਡੈਂਟ ਹੈ ਔਰ ਆਪਸ ਦੇ ਵਿੱਚ ਵਿਚਾਰ ਦੇ ਨਾਲ ਹੀ ਅਸੀਂ ਸਾਰੇ ਸਿੱਖਦੇ ਹਾਂ ਤਾਲਿਬੇ ਇਲਮ। ਔਰ ਇਨਫੈਕਟ ਸਿੱਖ ਦਾ ਮਤਲਬ ਹੀ ਸੀਕਰ ਆਫਟਰ ਦਾ ਟਰੂਥ ਹੁੰਦਾ, ਜਿਹੜਾ ਸੱਚ ਦਾ ਢੂੰਡਾਊ ਹੈ। ਬਲਹਾਰ ਸਿੰਘ ਕੰਗ ਲਿਖਦੇ ਨੇ, TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਜੀ, ਮੈਂ ਕੱਲ੍ਹ ਇੱਕ ਖਬਰ ਪੜ੍ਹੀ ਸੀ ਕਿ ਬਲਵੰਤ ਸਿੰਘ ਰਾਜੋਆਣਾ ਜੀ 3 ਨਵੰਬਰ ਨੂੰ ਭੁੱਖ ਹੜਤਾਲ ਸ਼ੁਰੂ ਕਰਨਗੇ। ਸਾਡੀ ਬੇਨਤੀ ਹੈ ਕਿ ਭਾਈ ਸਾਹਿਬ ਜੀ ਸਰਬੱਤ ਖਾਲਸਾ ਤੱਕ ਆਪਣੀ ਭੁੱਖ ਹੜਤਾਲ ਨਾ ਕਰਨ ਜੀ। ਖਾਲਿਸਤਾਨ ਜ਼ਿੰਦਾਬਾਦ ਜੀ। ਬਹੁਤ ਬਹੁਤ ਸ਼ੁਕਰੀਆ ਵੀਰ ਬਲਹਾਰ ਸਿੰਘ ਜੀ ਦਾ। ਸਾਡਾ ਕਿਸੇ 'ਤੇ ਕੋਈ ਕੰਟਰੋਲ ਨਹੀਂ ਹੈ, ਬਟ ਅਸੀਂ ਸਮਝਦੇ ਹਾਂ ਵੀ ਹੁਣ ਜਦੋਂ ਕਿ ਕੌਮ ਪਿੱਛੇ ਸਾਰੀਆਂ ਧਿਰਾਂ 10 ਨਵੰਬਰ ਦੇ ਸਰਬੱਤ ਖਾਲਸਾ 'ਤੇ ਸਿਰ ਜੋੜ ਕੇ ਇਕੱਠੀਆਂ ਨੇ, ਤੇ ਕੋਈ ਵੀ ਚੀਜ਼ ਜਿਹੜੀ ਕਿ ਉਸ ਪਾਸਿਓਂ ਫੋਕਸ ਲਿਜਾਏ ਉਹ ਕੌਮ ਲਈ ਹਿਤਕਾਰੀ ਨਹੀਂ ਹੋਏਗੀ। ਸੋ ਜੇ ਉਹਨਾਂ ਤੱਕ ਕੋਈ ਇਹ ਗੱਲ ਪਹੁੰਚਾ ਰਿਹਾ ਹੋਏ, ਜਿਵੇਂ ਭਾਈ ਬਲਹਾਰ ਸਿੰਘ ਕੰਗ ਹੋਰਾਂ ਨੇ ਆਪਣੇ ਜਜ਼ਬਾਤ ਦਿੱਤੇ ਨੇ, ਬਹੁਤ ਸਾਰੇ ਵੀਰ ਭੈਣਾਂ ਇਵੇਂ ਹੀ ਸੋਚਦੇ ਨੇ, ਸੋ ਉਹ ਜ਼ਰੂਰ ਉਹਨਾਂ ਨੂੰ ਬੇਨਤੀ ਕਰਨ ਕਿ ਭਾਈ ਉਹ ਜਿਹੜਾ ਵੀ ਉਹਨਾਂ ਦਾ ਜੋ ਕਰਨਾ ਚਾਹੁੰਦੇ ਨੇ ਉਸ ਤੋਂ ਬਾਅਦ ਕਰ ਲੈਣ। ਮਹਿਬੂਬ ਹੁਸੈਨ ਜ਼ਮੀਲ ਲਿਖਦੇ ਨੇ, ਡਾਕਟਰ ਸਾਹਿਬ ਯੂ ਆਰ ਡੂਇੰਗ ਗ੍ਰੇਟ ਜੌਬ, ਗॉड ਬਲੈਸ ਯੂ। ਬਹੁਤ ਬਹੁਤ ਸ਼ੁਕਰੀਆ ਮਹਿਬੂਬ ਹੁਸੈਨ ਜਮੀਲ ਜੀ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਾਦਸ਼ਾਹ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਤੁਹਾਨੂੰ ਵੀ ਵੀਰ ਬਾਦਸ਼ਾਹ ਸਿੰਘ ਜੀ ਸ਼ੁਕਰੀਆ। ਅਨੀਸ ਸੱਤੀ, ਪਰਮਜੀਤ ਸਿੰਘ, ਪ੍ਰਣਾਮ ਸ਼ਹੀਦਾਂ ਨੂੰ। ਖਾਲਿਸਤਾਨ ਜ਼ਿੰਦਾਬਾਦ। ਇਹਨਾਂ ਨੇ ਵੀਰ ਕਸ਼ਮੀਰ ਵਿਰਕ, ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ। ਧਰਮਿੰਦਰ ਮੰਡ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਚਰਨ ਸਿੰਘ, ਖਾਲਿਸਤਾਨ ਜ਼ਿੰਦਾਬਾਦ। ਪ੍ਰਭਮੀਤ ਸਿੰਘ, ਖਾਲਿਸਤਾਨ ਜ਼ਿੰਦਾਬਾਦ। ਵੀਰ ਪ੍ਰੀਤਮ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਪਹਿਲੇ ਸੈਕਸ਼ਨ 'ਚ ਅਸੀਂ ਥੋੜ੍ਹਾ ਟੱਚ ਕੀਤਾ ਸੀ ਕਿ ਵੀ ਕਿਸ ਤਰੀਕੇ ਦੇ ਨਾਲ ਜਦੋਂ ਅੱਜ ਅਸੀਂ 32 ਸਾਲ ਬਾਅਦ ਦੇਖਦੇ ਹਾਂ ਕਿ ਗੱਲ ਕਿੱਥੇ ਆ ਕੇ ਖਲੋਤੀ ਹੈ, ਤੇ ਫਿਰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਜੋ ਵਰਤਾਰਾ ਜੂਨ ਦੇ ਪਹਿਲੇ ਹਫ਼ਤੇ 84 ਦੇ ਵਿੱਚ ਵਾਪਰਿਆ, ਇਹ ਕੋਈ ਆਲ ਆਫ ਏ ਸਡਨ ਵਾਪਰੀ ਘਟਨਾ ਨਹੀਂ ਸੀ। ਇਸ ਦੇ ਨਾਲ ਜੇ ਅਸੀਂ 5 ਸਦੀਆਂ ਦਾ ਵੈਰ ਕਮਾਇਆ, ਜਿਵੇਂ ਅਸੀਂ ਅਕਸਰ ਅਫਸਰ ਅਹਿਸਨ ਰੰਧਾਵਾ ਦੀ ਲਾਈਨ ਕੋਟ ਕਰਦੇ, ਤੇ ਫਿਰ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਇਹ ਤੇਰਾ ਜਨੇਊ ਮੈਂ ਨਹੀਂ ਪਾਉਣਾ 10-11 ਸਾਲ ਦੀ ਉਮਰ, ਕਿਉਂਕਿ ਇਹ ਜਨੇਊ ਜਿਹੜਾ ਤੂੰ ਆਪਣੇ ਆਪ ਨੂੰ ਜਿਹੜਾ ਹੈ ਉਹ ਸਾਰੇ ਸਮਾਜ ਦਾ ਜਿਹੜਾ ਉਹ ਆਗੂ ਬਣਿਆ ਹੋਇਆ, ਤੇਰੇ 'ਚ ਨਾ ਦਇਆ ਹੈ, ਨਾ ਸੰਤੋਖ ਹੈ, ਨਾ ਸੱਤ ਹੈ, ਨਾ ਜੱਤ ਹੈ, ਤੂੰ ਲਾਲਚੀ ਝੂਠਾ ਜ਼ਾਬਰ ਹੈ। ਔਰ ਇਹ ਤੇਰਾ ਜਨੇਊ ਨਾ ਇਹ ਸ਼ੂਦਰ ਨੂੰ ਪਾਉਣ ਦਾ ਹੱਕ ਹੈ, ਨਾ ਔਰਤ ਨੂੰ ਪਾਉਣ ਦਾ ਹੱਕ ਹੈ, ਇਹ ਡਿਸਕ੍ਰਿਮੀਨੇਟਰੀ ਹੈ, ਇਹ ਵਿਤਕਰੇ ਭਰਿਆ। ਤੇ ਗੱਲ ਤਾਂ ਜਾਂ ਲੜਾਈ ਜਿਹੜੀ ਹੈ ਇਸ ਥਾਟ ਦੇ ਨਾਲ ਉਦੋਂ ਹੀ ਸ਼ੁਰੂ ਹੋ ਗਈ ਸੀ, ਔਰ ਲਗਭਗ 5 ਸਦੀਆਂ 1947 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਵੀ ਇਹਨਾਂ ਦੇ ਕੋਲ ਜਿਹੜਾ ਬ੍ਰਾਹਮਣਵਾਦ ਜਾਂ ਅੱਜ ਹਿੰਦੂਤਵਾਦ ਜਿਸ ਨੂੰ ਕਿਹਾ ਜਾਂਦਾ ਹੈ, ਇਹਨਾਂ ਦੇ ਕੋਲ ਸਿਆਸੀ ਪਾਵਰ ਨਹੀਂ ਸੀ ਜੀ। ਪਹਿਲੀ ਵਾਰ ਇਹਨਾਂ ਦੇ ਹੱਥ ਸਿਆਸੀ ਪਾਵਰ ਆਈ, ਸਿੱਖ ਕ੍ਰਿਮੀਨਲ ਟ੍ਰਾਈਬ ਬਣਾ ਦਿੱਤੇ ਗਏ, ਜਿਹੜਾ 10 ਅਕਤੂਬਰ 1947 ਦਾ ਇਹਨਾਂ ਦਾ ਸਰਕੂਲਰ ਸੀ। ਔਰ ਸਿੱਖ ਆਪਣੀ ਮਾਂ ਬੋਲੀ ਦੇ ਲਈ ਛੋਟੀਆਂ ਜਿਹੜੀਆਂ ਪੰਜਾਬ ਸਟੇਟ ਨਾਲ ਹੀ ਸੰਬੰਧਿਤ ਡਿਮਾਂਡ ਸੀ, ਉਹਨਾਂ ਦੇ ਲਈ ਜਦੋਜਹਿਦ ਕਰਦੇ ਰਹੇ, ਮੋਰਚੇ ਲਾਉਂਦੇ ਰਹੇ ਪੀਸਫੁਲੀ। ਔਰ 37 ਸਾਲ ਬਾਅਦ 47 ਤੋਂ ਅਸੀਂ ਦੇਖਦੇ ਹਾਂ ਕਿ ਜੂਨ 84 ਦੇ ਪਹਿਲੇ ਹਫ਼ਤੇ ਕਿਵੇਂ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਧਾਵਾ ਬੋਲਿਆ ਜਾਂਦਾ, ਔਰ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਲਿਆ ਜਾਂਦਾ, ਔਰ ਕਿਵੇਂ ਨਸਲਕੁਸ਼ੀ ਦਾ ਉਹ ਆਗਾਜ਼ ਹੁੰਦਾ ਜਿਹਦੇ 'ਚ ਕਿ ਗੁਰਦੁਆਰਿਆਂ ਦੀਆਂ ਪਰਿਕਰਮਾਂ ਦੇ ਵਿੱਚ ਮਾਸੂਮ ਬੱਚੇ, ਬਜ਼ੁਰਗ, ਔਰਤਾਂ ਜਿਹੜੇ ਨੇ ਉਹਨਾਂ ਦਾ ਕਤਲੇਆਮ ਕੀਤਾ ਜਾਂਦਾ। ਹੁਣ ਇਹ ਇੱਕ ਐਸਾ ਜਿਹੜਾ ਇੱਕ ਪਾਸੇ ਖੌਫਨਾਕ, ਇੱਕ ਪਾਸੇ ਇਸ ਕਦਰ ਹਿਊਮਿਲੇਟਿੰਗ ਅਕਾਲ ਤਖਤ ਜਿਹੜਾ ਸਾਡੀ ਆਨ ਸ਼ਾਨ ਦਾ ਪ੍ਰਤੀਕ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, ਜਿਸ ਤਖਤ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ
ਔਰ ਉਸ ਵੇਲੇ ਜਦੋਂ ਅਸੀਂ ਦੇਖਦੇ ਹਾਂ ਕਿ ਕਿੰਨੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਬਾਬਾ ਬੁੱਢਾ ਇੱਟਾਂ ਫੜਾਉਂਦੇ ਨੇ, ਭਾਈ ਗੁਰਦਾਸ ਗਾਰਾ ਤਿਆਰ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਉਸ ਦਾ ਨੀਂਹ ਪੱਥਰ ਰੱਖਦੇ ਨੇ। ਔਰ ਸ਼ਬਦ ਅਕਾਲ ਆਪਣੇ ਆਪ ਦੇ ਵਿੱਚ ਹੀ ਇਹ ਦੱਸਦਾ ਹੈ ਕਿ ਇਹ ਤਖਤ ਮੌਤ ਦੇ ਦਾਇਰਾ ਕਾਰ 'ਚ ਨਹੀਂ ਹੈ। ਦੁਨੀਆ ਦੇ ਬਾਦਸ਼ਾਹ, ਦੁਨੀਆ ਦੀਆਂ ਹਕੂਮਤਾਂ, ਸਾਮਰਾਜ ਆਉਂਦੇ ਨੇ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ न जात बिचारे, एते पे तो कहाँ पे भूपत अंत को नांगे ही पाए पधारे। कि वड्डियां वड्डियां भुजावां वाले बादशाह, पावरफुल माइटी किंग्स, जिन्हां दे सामने किन्ने लोग सिर नवाउंदे सन, उन्हां दी किन्नी रियाया सी, उहदी गिणती नहीं हो सकदी। पर वो अज कित्थे ने? अल्टीमेटली वो दुनिया तो जिहड़े नंगे पैर जिहड़े ने वो तुर गए। सो ज़ाहिर है कि ये अकाल दा तख्त जिहड़ा कि सच हक इंसाफ दा पहरेदार, और यही कारण है जदों असीं दरबार साहब दे उत्ते हमलियां दी गल करदे हां, असीं पहलां जिक्र कीता है पहले सैक्शन कि मुगलिया हुकूमत ने भी ये दस्सण दे लई कि तुहाडा ये मीरी पीरी दा, जदों असीं हरमंदर साहिब दी गल करदे हां जी, हरमंदर साहिब पीरी दा मुकाम है, जिस दी नींह साईं मियां मीर तो गुरु अर्जन साहब ने रखवाई, जिथे लगभग 24 घंटे ही सफाई दे कुछ समय नूं छड्ड के निरंकार दी सिफत सलाह दा कीर्तन हुंदा है, जिस दे 4 दरवाजे पूरब पच्छम उत्तर दक्षिण सारे लोकां दे लई, बिना जात रंग नस्ल धर्म जेंडर नैशनैलिटी दे वितकरे दे, उत्थे सिर्फ रब्बी बाणी रब्बी कलाम गाया जांदा है। ब्राह्मण क्षत्री वैश्य शूद चारां दे लई ये दरवाजे खुले ने, और ये पीरी दा मुकाम है। और 4 सदियां तो ये पीरी दा मुकाम जिहड़ा ਇਹ ਹਕੂਮਤਾਂ ਨੂੰ ਵੀ ਚੁੱਭਦਾ ਰਿਹਾ। ਪਰ ਇਸ ਦੇ ਨਾਲ ਜਦੋਂ 6ਵੇਂ ਪਾਤਸ਼ਾਹ ਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਅਕਾਲ ਤਖਤ ਦੀ ਜਿਹੜੀ ਹੈ ਸਿਰਜਣਾ ਕੀਤੀ, ਉਸ ਨੂੰ ਪ੍ਰਗਟ ਕੀਤਾ। ਸੋ ਜ਼ਾਹਰ ਹੈ ਤਖਤ ਸੈਂਟਰ ਆਫ ਪਾਵਰ ਹੁੰਦੇ ਨੇ, ਸੋਵਰਨਿਟੀ ਦੀ ਗੱਲ ਹੈ, ਰਾਜ ਭਾਗ ਦੀ ਗੱਲ ਹੈ। ਸੋ ਮੁਗਲਾਂ ਨੇ ਜਿਹੜਾ ਅੰਮ੍ਰਿਤਸਰ ਤੇ ਕੰਟਰੋਲ ਰੱਖਿਆ, ਇਹ ਸਾਡੇ ਮੀਰੀ ਪੀਰੀ ਹਰਮੰਦਰ ਅਕਾਲ ਤਖਤ ਸਾਹਿਬ ਨੂੰ ਜਿਹੜਾ ਆਪਣੇ ਕਬਜ਼ੇ 'ਚ ਰੱਖਣ ਦੇ ਲਈ ਮੱਸਾ ਰੰਗੜ ਵਰਗੇ ਲਿਆ ਕੇ ਬਿਠਾਏ। और बीते दे विच भाई सुखा सिंह महताब सिंह ने वो जस्टिफिकेशन की हिस्टरी दी। लेकिन जदों असी अफगान धाड़वियां दी गल करदे, क्योंकि जदों नादर शाह 1739 दे विच आउंदा है और उन्हें एक बार मुगलिया राज की जिहड़ी है जड़ वो हिला के रख दित्ती, फिर सिखां दे कोल एक अपॉर्चुनिटी आई बंदा सिंह बहादुर तो बाद, क्योंकि मुगलिया सल्तनत कमज़ोर हुई, दिल्ली थां थां छोटे छोटे बैंड जिहड़े सिखां दे सी, 65 जथे बने, 65 चों 12 मिसलां। और मिसल जिहड़ी है, और मिसल का मतलब ही ये है, इनू असी फाइल कहते हैं परशियन दे विच, अंग्रेजी फाइल कहते हैं कि जिहड़े भी फिर सिख सरदार जां उन्हां दे जथे दे सिंह जिहड़े ने जिन्ने इलाके फिर इंडस तो लैके जमुना तक ही नहीं, जमुना क्रॉस करके भी इवन गंगा दे उस दाहने तक भी सिख जिहड़े ने वो मार मारी करते सी। और ये सारा पीरीयड 1740-41 तो शुरू होके 1799 तक चलता है, जदों कि फिर महाराजा रणजीत सिंह ने लाहौर दे उत्ते जिहड़ा काबज हो के बाकी मिसलां नूं अपने झंडे थल्ले लिआंदा, किसी नूं जबरदस्ती, किसी नूं परचा के वरा के। सो इस सारे पीरीयड दे विच जिहड़े भी सिख ये समझदे सन इलाके फतेह करके मिसलां च कि भाई ये साडा अकाल तखत नूं ही असीं समर्पित हैं। और वो जिते इलाकिਆਂ ਦਾ ਜਿਹੜਾ ਵੇਰਵਾ है उस मिसल दे विच फाइल दे विच दर्ज हुंदा सी कि भाई ਇਹ ਹੁਣ ਸੱਚ ਹੱਕ ਇਨਸਾਫ ਦੇ ਤਖਤ ਦੀ ਰਹਿਨੁਮਾਈ ਦੇ ਥੱਲੇ ਅਸੀਂ ਇਸ ਧਰਤੀ ਦੇ ਉੱਤੇ ਸਰਬੱਤ ਦੇ ਭਲੇ ਦਾ ਰਾਜ ਸਿਰਜਿਆ, ਜਿੱਥੇ ਜਿਹੜਾ ਹਰ ਇੱਕ ਦੇ ਲਈ ਜਿਹੜਾ ਉਹ ਪਰਸੂਟ ਆਫ ਹੈਪੀਨੈਸ ਦਾ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸ਼ੁਰੂਆਤ ਕੇ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ, ਉਹਦੇ 'ਚ ਕੋਈ ਹਿੰਦੂ ਸਿੱਖ ਮੁਸਲਮਾਨ ਦੀ ਡਿਸਟਿੰਕਸ਼ਨ ਨਹੀਂ ਸੀ। ਇਹ ਫ੍ਰੈਂਚ ਰੈਵੋਲੂਸ਼ਨ ਤੋਂ ਲੈਂਡ ਰਿਫਾਰਮ ਤੋਂ ਬਹੁਤ ਪਹਿਲਾਂ उस धरती के उत्ते जिहड़ा आया रेवोल्यूशन सी कि टिलर ऑफ द लैंड इज द ऑनर ऑफ द लैंड। जमींदारा सिस्टम खत्म करके जमीन वाहुण वाले नूं मुजारे नूं जिहड़े ने जमीन दे हक दिते गए सी। और ये 12 मिसलां दा पीरीयड जिहड़ा इस पीरीयड च भी सरबत खालसा अकाल तखत ये सुप्रीम उस स्टेटस के तौर पर थां रखदा सी। और नादर शाह दे नाल जिहड़ा अब्दाली एक शोल्जर के तौर पर आया सी। और उस तो बाद अब्दाली दे लगातार किन्ने हमले 16-17 शायद हमले हुंदे गिणे जांदे ने।
ਉਹਨੇ ਲਗਾਤਾਰ ਜਿਹੜਾ ਫਿਰ ਪੰਜਾਬ ਨੂੰ ਹਮਲਿਆਂ ਦਾ ਦਿੱਲੀ ਤੱਕ ਹੋ ਜਾਂਦਾ ਸੀ, ਕ੍ਰਾਸ ਕਰਕੇ ਅੱਗੇ ਜਮਨਾ ਟੱਪ ਕੇ। ਔਰ ਉਹਨੇ ਦੇਖਿਆ ਵੀ ਸਿੱਖ ਮੇਰੇ ਰਸਤੇ 'ਚ ਰੁਕਾਵਟ ਖੜੀ ਕਰਦੇ ਨੇ। ਜਦੋਂ ਲੁੱਟ ਲੁਟਾ ਕੇ ਵਾਪਸ ਮੁੜਦੇ ਸੀ, ਉਸ ਧਰਤੀ ਦੀ ਅਜ਼ਮਤ ਨੂੰ ਛੁਡਾ ਲੈਂਦੇ ਸੀ, ਘਰਾਂ 'ਚ ਪਹੁੰਚਾਉਂਦੇ ਸੀ ਉਹਨਾਂ ਬੱਚੀਆਂ ਨੂੰ, ਔਰ ਉਹਦਾ ਮਾਲ ਖਜ਼ਾਨਾ ਜਿਹੜਾ ਲੁੱਟ ਕੇ ਲਿਜਾ ਰਿਹਾ ਸੀ ਉਹ ਵੰਡਾ ਲੈਂਦੇ ਸੀ। ਔਰ ਫਿਰ ਅਬਦਾਲੀ ਨੇ ਕਿਹਾ ਵੀ ਇਹਨਾਂ ਨੂੰ ਸਬਕ ਸਿਖਾਇਆ ਜਾਏ। ਸੋ ਅਸੀਂ ਦੇਖਦੇ ਹਾਂ ਵੀ ਜਿੱਥੇ ਅਬਦਾਲੀ ਨੇ ਵੱਡਾ ਘੱਲੂਕਾਰਾ ਕੁੱਪਰ ਹੀੜੇ ਦੇ ਮੈਦਾਨ 'ਚ ਕੀਤਾ, ਜਿੱਥੇ ਇੱਕ ਦਿਨ ਦੇ ਵਿੱਚ 40-50 ਹਜ਼ਾਰ ਸਿੰਘ ਸਿੰਘਣੀਆਂ, ਬੱਚੇ, ਔਰਤਾਂ ਦਾ ਘਾਣ ਕੀਤਾ ਗਿਆ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ, ਜਿਹਨੂੰ ਅਸੀਂ ਵੱਡਾ ਘੱਲੂਕਾਰਾ ਕਹਿੰਦੇ, ਉੱਥੇ ਵਾਪਸੀ ਤੇ ਉਹਨੇ ਫਿਰ ਉੱਥੋਂ ਮੁੜਦਿਆਂ ਕੁੱਪਰ ਹੀੜੇ ਤੋਂ ਦਰਬਾਰ ਸਾਹਿਬ ਅਕਾਲ ਤਖਤ ਬਰੂਦ ਦੇ ਕੁੱਪੇ ਰੱਖ ਕੇ ਥੱਲੇ ਉਹਨਾਂ ਨੂੰ ਜਿਹੜਾ ਬਿਲਕੁਲ ਤਬਾਹ ਕਰ ਦਿੱਤਾ ਹੈ। ਔਰ ਦਰਬਾਰ ਸਾਹਿਬ ਦੇ ਸਰੋਵਰ 'ਚ ਡੰਗਰ ਮਾਰ ਕੇ ਜਿਹੜੇ ਨੇ ਉਹਨਾਂ ਨੂੰ ਉਹਦੇ 'ਚ ਸੁੱਟ ਕੇ ਭਰ ਦਿੱਤਾ, ਉਹਨੇ ਪੂਰ ਦਿੱਤਾ। ਔਰ ਉਹਨੇ ਇਹ ਸਮਝਿਆ ਕਿ ਵੀ ਇਹ ਮੈਂ ਹੁਣ ਇਹਨਾਂ ਦੀ ਜਿਹੜਾ ਲੱਕ ਤੋੜ ਦਿੱਤੇ। ਲੇਕਿਨ ਅਸੀਂ ਦੇਖਦੇ ਹਾਂ ਕਿ 8-9 ਮਹੀਨੇ ਦੇ ਵਿੱਚ ਉਸ ਸਾਰੇ ਖੰਡਰਾਤ ਦੇ ਉੱਤੇ ਖਾਲਸਾ ਇਕੱਠਾ ਹੋਇਆ ਅਬਦਾਲੀ ਦੇ ਨਾਲ ਟੱਕਰ ਲਈ। ਔਰ ਇਹ 3 ਵਾਰ ਈਵਨ ਉਸ ਅਬਦਾਲੀ ਦੇ ਪੀਰੀਅਡ 'ਚ, ਉਸ ਤੋਂ ਬਾਅਦ ਇੱਕ ਵਾਰ ਉਹਦੇ ਲੜਕੇ ਤੈਮੂਰ ਦੇ ਨਾਲ ਵੀ ਇਹ ਗੱਲ ਜੁੜਦੀ ਹੈ। ਸ਼ਾਹ ਜਮਾਨ ਤੋਂ ਪਹਿਲਾਂ ਵੀ ਇੱਕ ਵਾਕਿਆ ਹੁੰਦਾ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਜੂਨ 84 ਦੇ ਇਸ ਹਮਲੇ ਔਰ 31 ਅਕਤੂਬਰ 1984 ਦੇ ਇਹਨਾਂ ਯੋਧਿਆਂ ਦੀ ਕਾਰਵਾਈ ਵੱਲ ਨਜ਼ਰ ਮਾਰਦੇ ਤੇ ਫਿਰ ਇਹ ਗੱਲ ਸਾਹਮਣੇ ਰਹੇ ਕਿ ਬੀਤੇ 'ਚ ਵੀ ਮੁਗਲਾਂ ਨੂੰ, ਅਫਗਾਨਾਂ ਨੂੰ ਜਾਂ ਅੰਗਰੇਜ਼ਾਂ ਨੇ ਵੀ ਜਦੋਂ ਮਹੰਤ ਜਿਹੜੇ ਨੇ ਉਹ ਗੁਰਦੁਆਰਿਆਂ ਦੇ ਉੱਤੇ ਕਾਬਜ਼ ਕੀਤੇ ਤੇ ਉਹਨਾਂ ਨੇ ਅਕਾਲ ਤਖਤ ਦਰਬਾਰ ਸਾਹਿਬ ਦਾ ਕੰਟਰੋਲ ਸਿੱਧਾ ਆਪਣੇ ਕੋਲ ਰੱਖਿਆ ਸੀ। ਜਿਹੜਾ ਉਹਨਾਂ ਦਾ ਮੈਜਿਸਟ੍ਰੇਟ ਸੀ, ਸਰਬਰਾਹ ਬਣਾ ਕੇ ਉਹਦੇ ਰਾਹੀਂ ਉਹ ਸਿੱਧਾ ਕੰਟਰੋਲ ਕਰਦੇ ਸੀ, ਤਾਂ ਕਿ ਆਜ਼ਾਦੀ ਦੀ ਗੱਲ, ਰਾਜ ਦੀ ਗੱਲ ਜਿਹੜੀ ਹੈ ਇਹ ਇਸ ਦੇ ਉੱਤੇ ਕਿਵੇਂ ਕਾਬੂ ਪਾਇਆ ਜਾਏ। ਔਰ ਇਹ ਅਸੀਂ ਦੇਖਦੇ ਹਾਂ ਵੀ ਸਾਰੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ, ਸਾਰੇ ਮੋਰਚੇ ਅਕਾਲ ਤਖਤ ਸਾਹਿਬ ਤੇ ਅਰਦਾਸ ਤੋਂ ਬਾਅਦ ਹੀ ਚੱਲਦੇ ਨੇ। ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੀ ਬੜੇ ਛੋਟੇ ਜਿਹੇ ਜੀਵਨ 'ਚ ਲਗਭਗ 37 ਸਾਲ ਦੀ ਉਮਰ 'ਚ ਉਹਨਾਂ ਨੇ ਸ਼ਹੀਦੀ ਪਾਈ। ਜੂਨ 84 ਦੇ ਪਹਿਲੇ ਹਫ਼ਤੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ। ਪਰ ਉਹਨਾਂ ਨੇ ਜਿੱਥੇ ਧਰਮ ਯੁੱਧ ਮੋਰਚੇ ਦਾ ਜਿਹੜੀ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਅਕਾਲ ਤਖਤ ਸਾਹਿਬ ਦੀ ਅਨੰਦਪੁਰ ਦੇ ਮੱਥੇ ਦੀ ਅਰਦਾਸ ਸੀ, ਉੱਥੇ ਉਹਨਾਂ ਨੇ ਇਸ ਗੱਲ ਦੇ ਲਈ ਸਿੱਖਾਂ ਨੂੰ ਜਿਹੜਾ ਉਹ ਖੜੇ ਕੀਤਾ। ਮੈਂ ਸਮਝਦਾ ਹਾਂ ਵੀ ਬਹੁਤਿਆਂ ਨੇ, ਅਕਾਲੀਆਂ ਨੇ ਤੇ ਅਕਾਲ ਤਖਤ ਨੂੰ ਵੀ ਇੱਕ ਬਾਕੀ ਗੁਰਦੁਆਰਿਆਂ ਵਾਂਗ ਗੁਰਦੁਆਰਾ ਬਣਾ ਦਿੱਤਾ ਸੀ। ਤੁਸੀਂ ਇੱਥੇ ਅੰਦਰ ਮੱਥਾ ਟੇਕਿਆ, ਬਾਹਰ ਟੇਕਿਆ। ਔਰ ਇਸ ਗੱਲ ਦਾ ਧਿਆਨ ਰਹੇ ਵੀ ਉੱਥੇ ਤੁਸੀਂ ਸਾਰੀ ਰਾਤ ਕੀਰਤਨ ਕਰੋ, ਸਾਰਾ ਦਿਨ ਕਰੋ, ਉਹਦੇ ਨਾਲ ਹਕੂਮਤਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹ ਅੱਜ ਵੀ ਨਹੀਂ ਹੈ। ਤੁਸੀਂ ਦਾੜੀ ਕੇਸ ਰੱਖੇ ਹੋਏ ਨੇ, ਉਹਨਾਂ ਦੇ ਕਿੰਨੇ ਸਾਧੂ ਸੰਨਿਆਸੀ ਦਾੜੀ ਕੇਸਾਂ ਵਾਲੇ ਨੇ, ਇੰਨੇ ਫਿਰਕੇ ਨੇ, ਤੁਹਾਨੂੰ ਵੀ ਕਹਿ ਦੇਣਗੇ। ਪਰ ਉਹਨਾਂ ਦੀ ਵੀ ਜਿਵੇਂ ਅਬਦਾਲੀ ਜਾਂ ਮੁਗਲਾਂ ਨੂੰ ਅਕਾਲ ਤਖਤ ਜਾਂ ਸਿੱਖਾਂ ਦੀ ਰਾਜ ਦੀ ਗੱਲ ਦੇ ਨਾਲ ਪ੍ਰੋਬਲਮ ਸੀ, ਅਣਖ ਦੇ ਨਾਲ ਪ੍ਰੋਬਲਮ ਸੀ, ਟੈਂ ਦੇ ਨਾਲ ਪ੍ਰੋਬਲਮ ਸੀ। ਇਹੀ ਪ੍ਰੋਬਲਮ ਜਿਹੜੀ ਹਿੰਦੂਤਵੀ ਹਾਕਮਾਂ ਨੂੰ ਨਹਿਰੂ ਤੋਂ ਗੱਲ ਸ਼ੁਰੂ ਹੋ ਜਾਂਦੀ ਹੈ। ਔਰ ਇੰਦਰਾ ਗਾਂਧੀ ਨੇ ਫਿਰ ਜਿਵੇਂ ਪਲੈਨਡ ਤਰੀਕੇ ਦੇ ਨਾਲ ਇਹ ਘੱਲੂਕਾਰਾ ਵਰਤਾਇਆ ਔਰ ਲਗਾਤਾਰਤਾ ਨਾਲ ਇੱਕ ਹੁਣ ਤਾਂ ਇਹ ਵੀ ਫੈਕਟ ਸਾਹਮਣੇ ਨੇ ਕਿ 1984 ਦੇ ਵਿੱਚ 8 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਔਰ ਜੂਨ 84 ਜੋ ਕੁਝ ਪੰਜਾਬ 'ਚ ਕੀਤਾ ਗਿਆ, 12,000 ਪਿੰਡਾਂ 'ਚ ਕਿਵੇਂ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ, ਇਹ ਭਾਰਤ ਭਰ ਦੇ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਕੇ ਇਸ ਕਿਸਮ ਦਾ ਵਾਕਿਆ ਜਿਹੜਾ ਕਰਨ ਦਾ ਉਹਨਾਂ ਦੀ ਨੈਕਸਟ ਪਲਾਨ ਸੀ। ਸੋ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਸਾਡੇ ਉਹ ਨਾਇਕ ਨੇ ਜਿਨ੍ਹਾਂ ਨੇ, ਸ਼ਹੀਦ ਬੇਅੰਤ ਸਿੰਘ ਹੋਰਾਂ ਨੇ, ਅਸੀਂ ਦੇਖਦੇ ਹਾਂ ਕਿ 14 ਅਕਤੂਬਰ ਨੂੰ ਉਹ ਅੰਮ੍ਰਿਤਪਾਨ ਕਰਦੇ ਨੇ। ਉਸ ਤੋਂ ਪਹਿਲਾਂ ਉਹ ਆਪਣੇ ਫੁੱਫੜ ਭਾਈ ਕੇਰ ਸਿੰਘ ਨਾਲ, ਆਪਣੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ ਨਾਲ ਦਰਬਾਰ ਸਾਹਿਬ ਆਉਂਦੇ ਨੇ। ਉੱਥੇ ਜੋ ਕੁਝ ਉਹਨਾਂ ਨੇ ਦੇਖਿਆ, ਔਰ ਸਤਵੰਤ ਸਿੰਘ ਵੀ ਆਪਣੇ ਉਹ ਉਹਨਾਂ ਦੇ ਨਾਲ ਇਸ ਦੇ ਵਿੱਚ ਕਿ ਭਾਈ ਇਹਨੂੰ ਸਜ਼ਾ ਯਾਫਤਾ ਕਰਨਾ, ਉਹ ਆਪਣਾ ਯੋਗਦਾਨ ਪਾਉਂਦੇ ਨੇ। ਔਰ ਉਸ ਢੱਠੇ ਅਕਾਲ ਤਖਤ ਦੇ ਸਾਹਮਣੇ ਖਲੋ ਕੇ ਇਹ ਦੋਨੋਂ ਯੋਧੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਨੇ ਕਿ ਸਤਿਗੁਰੂ ਸਾਨੂੰ ਹਿੰਮਤ ਦਿਓ ਕਿ ਅਸੀਂ ਇਸ ਦੁਸ਼ਟ ਨੂੰ ਇਸ ਦੀ ਸਜ਼ਾ ਦੇ ਸਕੀਏ ਕੀਤੇ ਦੀ। ਔਰ 14 ਅਕਤੂਬਰ ਨੂੰ ਜਿਹੜਾ ਉਹ ਅੰਮ੍ਰਿਤਪਾਨ ਕਰਦੇ ਨੇ ਆਰ ਕੇ ਪੁਰਮ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ। ਔਰ ਜਦੋਂ ਇੰਦਰਾ ਗਾਂਧੀ ਨੂੰ ਜਿਹੜਾ ਸੌਦਾ ਲੱਗ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਤਲਾਸ਼ੀ ਵੀ ਉਹਨਾਂ ਦੇ ਘਰ ਦੀ ਲਈ ਜਾਂਦੀ ਹੈ, ਮੈਂ ਵੇਰਵੇ ਦੇਖ ਰਿਹਾ ਸੀ, ਸਮਾਂ ਮੈਨੂੰ ਅੱਗੇ ਨਹੀਂ ਜਾਣ ਦਿੰਦਾ ਕਿ ਮੈਂ ਹੋਰ ਗੱਲ ਕਰਾਂ। ਤੇ ਉਹ ਉਸ ਦਿਨ ਤੋਂ ਪਹਿਲਾਂ ਜਦੋਂ ਉਹਨਾਂ ਨੇ ਉਹ ਬੰਗਲਾ ਸਾਹਿਬ ਗਏ ਔਰ ਉਹਨਾਂ ਨੇ ਜਿਹੜਾ ਹੁਕਮਨਾਮਾ ਲਿਆ ਇੱਕ ਪੀਲੇ ਪੇਪਰ ਦੇ ਉੱਤੇ ਉਹਨਾਂ ਦੇ ਹੱਥ ਨਾਲ,
ਉਹ ਹੁਕਮਨਾਮਾ ਤੀਸਰੇ ਪਾਤਸ਼ਾਹ ਦਾ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣਾ ਮਰਨਾ ਮਿਟ ਗਿਆ, ਕਾਲੇ ਕਾ ਕਛੁ ਨਾ ਵਿਸਾਏ। ਕਿ ਭਾਈ ਇਹ ਗੁਰੂ ਦੀ, ਔਰ ਉਹਦੇ ਥੱਲੇ ਉਹਨੇ ਲਿਖਿਆ ਯਸ ਕਿ ਵੀ ਇਹ ਗੁਰੂ ਨੇ ਹੁਣ ਆਗਿਆ ਦਿੱਤੀ ਹੈ ਕਿ ਭਾਈ ਇਹ ਜਿਹੜਾ ਇਹ ਗੁਰੂ ਦੀ ਸੇਵਾ ਹੈ, ਇਸ ਚੋਂ ਹੀ ਸੁੱਖ ਨਿਕਲੇਗਾ। ਕਿਉਂਕਿ ਉਸ ਤੋਂ ਪਹਿਲਾਂ ਜਦੋਂ ਉਹਨਾਂ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ, ਜਿਹੜੇ ਬਾਅਦ ਚ ਮੈਂਬਰ ਪਾਰਲੀਮੈਂਟ ਵੀ ਰਹੇ, 1999 ਚ ਪੰਥ ਨੇ ਉਹਨਾਂ ਨੂੰ, ਉਹਨਾਂ ਦੇ ਪਿਤਾ ਜੀ ਵੀ ਭਾਈ ਬੇਅੰਤ ਸਿੰਘ ਦੇ, ਭਾਈ ਸੁੱਚਾ ਸਿੰਘ ਮਲੋਆ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬਣੇ। ਸੋ ਉਹਨਾਂ ਨੇ ਵੀ ਆਪਣੀਆਂ ਯਾਦਾਂ 'ਚ ਇੰਟਰਵਿਊਜ਼ ਦੇ ਵਿੱਚ ਇਹੀ ਕਿਹਾ ਕਿ ਭਾਈ ਉਹ ਜਦੋਂ ਜੂਨ 84 ਵਾਪਰਿਆ ਉਸ ਤੋਂ ਬਾਅਦ ਉਦਾਸ ਵੀ ਰਹਿੰਦੇ ਸੀ ਜਦੋਂ ਦਰਸ਼ਨ ਕਰਕੇ ਆਏ। ਔਰ ਉਹਨਾਂ ਨੇ ਕਹਿੰਦੇ ਵੀ ਇਹ ਕਹਿਣਾ ਕਿ ਬਿਮਲ ਦੇਖ ਜਿੰਨੇ ਆਪਣੇ ਬੱਚੇ ਨੇ ਛੋਟੇ ਛੋਟੇ, ਇੰਨੇ ਬੱਚੇ ਵੀ ਇਸ ਉਮਰ ਦੇ ਵੀ ਦਰਬਾਰ ਸਾਹਿਬ 'ਚ ਮਾਰ ਦਿੱਤੇ। ਪਰ ਉਹਨਾਂ ਨੇ ਇਹ ਭੇਤ ਦੀ ਗੱਲ ਈਵਨ ਕਿਸੇ ਨਾਲ ਵੀ ਸਾਂਝੀ ਨਹੀਂ ਸੀ ਕੀਤੀ ਕਿ ਉਹਨਾਂ ਨੇ ਇਹ ਸ਼ਹੀਦੀ ਦਾ ਰਸਤਾ ਜਿਹੜਾ ਉਹ ਚੁਣਿਆ, ਔਰ ਕੌਮ ਦੀ ਜਿਹੜੀ ਡਿੱਗੀ ਪੱਗ ਹੈ ਉਸ ਨੂੰ ਸਿਰ ਤੇ ਰੱਖਣ, ਔਰ ਅਕਾਲ ਤਖਤ ਦੀ ਅਜ਼ਮਤ ਨੂੰ ਭਾਈ ਸੁੱਖਾ ਸਿੰਘ ਮਤਾਬ ਸਿੰਘ ਵਾਂਗ ਵਾਪਸ ਜਿਹੜਾ ਹੈ ਉਹ ਕਾਇਮ ਕਰਨ। ਔਰ ਭਾਈ ਸਤਵੰਤ ਸਿੰਘ ਯੰਗ ਉਮਰ ਦਾ ਨੌਜਵਾਨ ਜਿਸ ਦੀ ਮੰਗਣੀ ਹੋਈ ਹੈ ਔਰ ਬੀਬੀ ਸੁਰਿੰਦਰ ਕੌਰ ਦੇ ਨਾਲ, ਔਰ ਅਲਟੀਮੇਟਲੀ ਉਹ ਵੀ ਜਿਹੜੇ ਨੇ ਉਸ ਮੌਤ ਦੀ ਲਾੜੀ ਨੂੰ ਵਿਆਹੁੰਦੇ ਨੇ। ਔਰ ਕਮਾਲ ਹੈ ਬੀਬੀ ਸੁਰਿੰਦਰ ਕੌਰ ਦੇ ਸਦਕ ਦਾ ਵੀ ਕਿ ਉਹ ਉਹਨਾਂ ਦੀ ਫੋਟੋ ਦੇ ਨਾਲ 4 ਲਾਵਾਂ ਲੈਂਦੀ ਹੈ ਔਰ ਅਲੋਕਾਰ ਸੁਹਾਗਣ ਬਣ ਕੇ। ਉਹ ਕੁਝ ਵਰੇ ਪਹਿਲਾਂ ਕੈਂਸਰ ਨਾਲ ਬੀਬੀ ਸੁਰਿੰਦਰ ਕੌਰ ਦੀ ਮੌਤ ਹੋਈ ਹੈ। ਔਰ ਉਹਨਾਂ ਨੇ ਵੀ ਇਹ ਦੱਸਿਆ ਕਿ ਭਾਈ ਜੇ ਇਸ ਕੌਮ ਦੇ ਪਿਆਰ ਦੇ ਰਸਤੇ ਤੇ ਸਿੰਘ ਤੁਰੇ ਨੇ ਤੇ ਸਿੰਘਣੀਆਂ ਵੀ ਕਿਸੇ ਤੋਂ ਘੱਟ ਨਹੀਂ ਨੇ। ਸੋ ਅਸੀਂ ਔਰ ਉਹਨਾਂ ਦੇ ਫੁੱਫੜ ਕੇਰ ਸਿੰਘ, ਸ਼ਹੀਦ ਬੇਅੰਤ ਸਿੰਘ ਦੇ, ਜਿਨ੍ਹਾਂ ਨੇ ਪ੍ਰੇਰਨਾ ਦਿੱਤੀ। ਔਰ ਇਹ ਵੇਰਵਾ ਸੀ ਕਿ ਭਾਈ ਜਦੋਂ ਉਹ ਇੱਕ ਗੁਰਦੁਆਰਾ ਸਾਹਿਬ 'ਚ ਮੋਤੀ ਬਾਗ ਦੇ ਸਾਰਾ ਪਰਿਵਾਰ ਕੀਰਤਨ ਸੁਣ ਰਿਹਾ, ਰਾਗੀ ਸਿੰਘ ਦੱਸ ਰਹੇ ਨੇ ਕਿ ਵੀ ਜੂਨ 84 'ਚ ਕੀ ਹੋਇਆ ਜੀ, ਔਰ ਉਹ ਕੀਰਤਨ 'ਚ ਵੰਗਾਰ ਰਹੇ ਨੇ ਵੀ ਕੋਈ ਸੁੱਖਾ ਸਿੰਘ ਮਤਾਬ ਸਿੰਘ ਨਹੀਂ ਹੈ ਕਿ ਅੱਜ ਕੌਮ 'ਚ ਸੁੱਖਾ ਸਿੰਘ ਮਤਾਬ ਸਿੰਘ ਦਾ ਕਾਲ ਪੈ ਗਿਆ। ਤੇ ਉਹ ਜੋ ਵੇਰਵੇ ਉਹਨਾਂ ਨੇ ਦਿੱਤੇ, ਭਾਈ ਬੇਅੰਤ ਸਿੰਘ ਵੀ ਜ਼ਾਰੋ-ਜ਼ਾਰ ਰੋ ਰਹੇ ਨੇ, ਉਹਨਾਂ ਦੇ ਫੁੱਫੜ ਵੀ, ਔਰ ਫਿਰ ਉਹਨਾਂ ਦੇ ਭਾਈ ਕੇਰ ਸਿੰਘ ਉਹਨਾਂ ਨੂੰ ਕਹਿੰਦੇ ਨੇ ਕਿ ਬੇਅੰਤ ਸਿੰਘ ਸਿਰਫ ਇਹ ਰੋਣ ਧੋਣ ਨਾਲ ਨਹੀਂ ਸਰਨਾ, ਜੇ ਹਿੰਮਤ ਹੈ ਤੇ ਫਿਰ ਕੁਝ ਕਰਕੇ ਵਿਖਾ। ਸੋ ਜ਼ਾਹਰ ਹੈ ਕਿ ਇਹ ਗੁਰੂ ਦੀ ਕਲਾ ਹੁੰਦੀ ਹੈ ਜਦੋਂ ਕਿ ਕੁਛ ਨਾ ਕੁਛ ਉਸ ਪਾਸੇ ਗੱਲ ਤੁਰਦੀ ਜਾਂਦੀ ਹੈ ਮੌਕੇ ਦੇ ਉੱਤੇ ਹੀ। ਔਰ ਬੇਅੰਤ ਸਿੰਘ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਉਹਨੇ ਆਪਣੇ ਰਿਵਾਲਵਰ ਦੇ ਨਾਲ ਜਦੋਂ ਉਹ ਸਵੇਰ 9 ਵਜੇ ਦੇ ਕਰੀਬ ਉਹ ਨਿਕਲੀ ਹੈ, ਇੱਕ ਰਸ਼ੀਅਨ ਫਿਲਮ ਡਾਇਰੈਕਟਰ ਪ੍ਰੋਡਿਊਸਰ ਡਾਕੂਮੈਂਟਰੀ ਬਣਾ ਰਿਹਾ ਸੀ, ਪੀਟਰ ਉਹਦਾ ਸ਼ਾਇਦ ਨਾਂ ਸੀ, ਇੰਦਰਾ ਗਾਂਧੀ ਪੂਰੀ ਠੁਮਕ ਕਰਕੇ ਉਸ ਪਾਸੇ ਵੱਲ ਉਹਨੇ ਉੱਤੇ ਕੈਮਰੇ ਫਿੱਟ ਕੀਤੇ ਹੋਏ ਸੀ ਜਿਹਨੇ, ਕਿਉਂਕਿ ਉਹ ਉਹਨਾਂ ਮੂਮੈਂਟਸ ਨੂੰ ਵੀ ਕੈਚ ਕਰਨਾ ਚਾਹੁੰਦਾ ਸੀ ਜਿਹੜਾ ਫਿਲਮ ਮੇਕਰ ਸੀ। ਤੇ ਫਿਰ ਸ਼ਹੀਦ ਭਾਈ ਬੇਅੰਤ ਸਿੰਘ ਜਿਹੜੇ ਨੇ ਉਹ ਸਾਹਮਣੇ ਆਏ, ਉਹਨਾਂ ਨੇ ਆਪਣੇ ਰਿਵਾਲਵਰ ਦੇ ਨਾਲ ਜਿਹੜਾ ਉਸ ਨੂੰ ਜਿਹੜਾ ਨਿਸ਼ਾਨਾ ਬਣਾਇਆ। ਔਰ ਕੁਝ ਸੈਕਿੰਡਾਂ ਤੋਂ ਬਾਅਦ ਹੀ ਭਾਈ ਸਤਵੰਤ ਸਿੰਘ ਆਪਣੀ ਸਟੇਨ ਗਨ ਦੇ ਨਾਲ, ਤੇ ਉਹਨਾਂ ਨੇ ਵੀ ਉਹ ਸਾਰੀ ਸਟੇਨ ਗਨ ਖਾਲੀ ਕਰ ਦਿੱਤੀ। ਔਰ ਜਿਵੇਂ ਇਸ ਦੁਸ਼ਟ ਔਰਤ ਨੇ ਜਿਹੜੀ ਅੱਜ ਜੇ 31 ਅਕਤੂਬਰ ਵਿਚਿਸ ਡੇ ਹੀ ਹੈ, ਉਸ ਨੇ ਅਕਾਲ ਤਖਤ ਗੋਲੀਆਂ ਦੇ ਨਾਲ, ਤੋਪ ਦੇ ਗੋਲਿਆਂ ਦੇ ਨਾਲ ਛਲਣੀ ਕੀਤਾ ਸੀ, ਇਵੇਂ ਹੀ ਜਿਹੜਾ ਫਿਰ ਉਹ ਜਿਵੇਂ ਢਾਡੀ ਕਹਿੰਦੇ ਨੇ ਕਿ ਫਿਲਟਰ ਵਾਂਗੂ ਕਰਤੀ, 4 ਚਫੇਰੇ ਉਹਦਾ ਵੀ ਇੱਕ ਫਿਲਟਰ ਬਣਾ ਦਿੱਤਾ। ਔਰ ਇਹ ਕਹਿ ਕੇ ਉਹਨਾਂ ਨੇ ਕਿਸੇ ਹੋਰ ਤੇ ਫਾਇਰ ਨਹੀਂ ਕੀਤਾ, ਦੋਨਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ। ਭਾਈ ਬੇਅੰਤ ਸਿੰਘ ਨੇ ਕਿਹਾ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲੋ। ਉਹਨਾਂ ਨੂੰ ਜਿਹੜੇ ਉਹਨਾਂ ਦੇ ਦੂਜੇ ਕਮਾਂਡੋ ਸੀ ਅੰਦਰ ਲਗੇ ਗੋਲੀਆਂ ਮਾਰ ਕੇ ਮਾਰਿਆ। ਆਪਣੇ ਵੱਲੋਂ ਤਾਂ ਸਤਵੰਤ ਸਿੰਘ ਨੂੰ ਵੀ ਮਾਰ ਦਿੱਤਾ ਸੀ, ਪਰ ਉਹ ਜ਼ਖਮੀ ਹੋਏ। ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸਰਜਰੀ ਹੋ ਕੇ ਉਹਨਾਂ ਦੀ ਗੋਲੀ ਰਹੀ ਰੀੜ ਦੀ ਹੱਡੀ 'ਚ। ਔਰ ਫਿਰ ਉਹਨਾਂ ਨੂੰ ਔਰ ਭਾਈ ਕੇਰ ਸਿੰਘ ਦੇ ਉੱਤੇ ਜਿਹੜਾ ਜੁਡੀਸ਼ੀਅਲ ਮਰਡਰ ਕੇਰ ਸਿੰਘ ਦਾ ਕੀਤਾ, ਉਹਨੂੰ ਕਿਹਾ ਜੀ ਇਹਨਾਂ ਨੇ ਅੰਮ੍ਰਿਤ ਛਕਣ ਦੀ ਪ੍ਰੇਰਨਾ ਕੀਤੀ ਔਰ ਇਹ ਜਿਹੜਾ ਅਬੈਟਮੈਂਟ ਆਫ ਟੈਰਰਿਜ਼ਮ ਹੈ। ਔਰ 6 ਜਨਵਰੀ 1999 ਨੂੰ ਫਿਰ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਤਿਹਾੜ ਜੇਲ੍ਹ ਦੇ ਵਿੱਚ ਜੈਕਾਰੇ ਗਜਾਉਂਦੇ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ, ਉਹਨਾਂ ਨੇ ਫਾਂਸੀ ਦੇ ਰੱਸੇ ਜਿਹੜੇ ਨੇ ਉਹ ਚੁੰਮੇ। ਔਰ ਇਹ ਦੱਸਿਆ ਕਿ ਭਾਈ ਇਹ ਗੁਰੂ ਕੇ ਲਾਡਲੇ, ਇਹ ਅਕਾਲ ਤਖਤ ਸਾਡੀ ਅਜ਼ਮਤ ਦਾ ਪ੍ਰਤੀਕ ਹੈ। ਵੱਖਰੀ ਗੱਲ ਹੈ ਵੀ ਅੱਜ ਅਕਾਲ ਤਖਤ ਦੇ ਉੱਤੇ ਉਹਨਾਂ ਨੇ ਕਿਵੇਂ ਜਾਲੀ ਜਥੇਦਾਰ ਬਿਠਾਏ ਹੋਏ ਨੇ, ਲੇਕਿਨ ਇਹ ਵੀ ਇੱਕ ਯੂਨੀਕ ਗੱਲ ਸੀ। ਇਹਦੇ ਬਾਵਜੂਦ ਉਹਨਾਂ ਦਾ ਕੰਟਰੋਲ ਹੈ। ਬੰਦੀ ਛੋੜ ਦਿਵਸ ਦੇ ਉੱਤੇ ਸਰਬੱਤ ਖਾਲਸਾ ਦੇ ਥਾਪੇ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ ਸੁਨੇਹਾ ਨਾ ਦੇ ਸਕਣ, ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ।
ਪਰ ਅੱਜ 31 ਅਕਤੂਬਰ ਨੂੰ ਜਦੋਂ ਕਿ ਉੱਥੇ ਭੋਗ ਪਿਆ ਅਕਾਲ ਤਖਤ ਸਾਹਿਬ, ਕਿਉਂਕਿ ਕੌਮ ਨੇ ਉਹਨਾਂ ਨੂੰ ਸ਼ਹੀਦ ਐਲਾਨਿਆ ਹੋਇਆ ਹੈ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਬੇਅੰਤ ਸਿੰਘ ਨੂੰ, ਤੇ ਉੱਥੇ ਜਥੇਦਾਰ ਗੁਰਬਚਨ ਸਿੰਘ ਬਾਦਲ ਦਾ ਜਥੇਦਾਰ ਹੈ ਜਿਹੜਾ, ਉਹਨੂੰ ਬੋਲਣ ਨਹੀਂ ਦਿੱਤਾ ਗਿਆ। ਨਾ ਹੀ ਪਰਿਵਾਰਾਂ ਨੇ ਸਿਰੋਂ ਪਾਉ ਲਿਆ। ਉਹਨਾਂ ਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਹੋਰਾਂ ਤੋਂ ਜਿਹੜਾ ਸਿਰੋਂ ਪਾਉ ਦਵਾਇਆ। ਸੋ ਅਸੀਂ ਸਮਝਦੇ ਹਾਂ ਵੀ ਜਿੰਨਾ ਮਰਜ਼ੀ ਇਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ, ਇਹ ਸਿੱਖਾਂ ਦੀ ਸਪਿਰਿਟ, ਜਦੋਂ ਤੱਕ ਇੱਕ ਵੀ ਸਿੱਖ ਇਸ ਧਰਤੀ ਦੇ ਉੱਤੇ ਜਿਉਂਦਾ ਹੈ, ਇਹ ਜਿਹੜੀ ਖਾਲਸਾਈ ਸਪਿਰਿਟ ਜਿਸ ਦਾ ਮੁਜ਼ਾਹਰਾ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਕੀਤਾ, ਉਹ ਅਲਾਈਵ ਹੈ। ਔਰ ਅਸੀਂ ਅੱਜ ਦੇ ਇਸ ਦਿਨ, ਜਿੱਥੇ ਕਿ ਇਹ ਇੱਕ ਜਸਟੀਫਿਕੇਸ਼ਨ ਹੈ ਹਿਸਟਰੀ ਦੀ, ਇੱਕ ਦੁਸ਼ਟ ਆਤਮਾ ਨੂੰ ਸਜ਼ਾ ਦੇਣਾ, ਉੱਥੇ ਸਾਡੇ ਲਈ ਸੈਲੀਬ੍ਰੇਸ਼ਨ ਵੀ ਹੈ ਆਪਣੇ ਨਾਇਕਾਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀ। ਔਰ ਉਹਨਾਂ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਉਹਨਾਂ ਦੀ ਕੁਰਬਾਨੀ ਅੱਗੇ ਆਪਣਾ ਸੀਸ ਝੁਕਾਉਂਦੇ ਹਾਂ। ਔਰ ਇਹ ਕੌਮ ਦੇ ਜ਼ਿੰਮੇ ਹੈ ਹੁਣ 30 ਮਿਲੀਅਨ ਸਿੱਖ ਕੌਮ ਦੇ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਹਿੰਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਹੁਣ ਇਹ ਅਸੀਂ ਦੇਖਣੇ ਕਿ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਸੁੱਖ ਦੀ ਪਰਵਾਹ ਨਹੀਂ ਕੀਤੀ, ਕਿਸੇ ਦਾ ਕੋਈ ਨਹੀਂ ਹੈ, ਨਾ ਆਪਣੇ ਬੱਚਿਆਂ ਵੱਲ ਦੇਖਿਆ, ਨਾ ਉਹਨਾਂ ਨੇ ਆਪਣੀ ਮੰਗੇਤਰ ਵੱਲ ਦੇਖਿਆ। ਤੇ ਅਸੀਂ ਅੱਜ 30 ਮਿਲੀਅਨ ਸਿੱਖ ਨੇਸ਼ਨ ਜੇ ਆਪਣੇ ਇਸ ਆਜ਼ਾਦੀ ਦੇ ਰਸਤੇ ਨੂੰ, ਇਸ ਪੰਧ ਨੂੰ ਅਸੀਂ ਜਿਹੜਾ ਖੋਟਾ ਕਰਦੇ ਹਾਂ, ਇਸ ਤੇ ਤੁਰਨ ਤੋਂ ਇਨਕਾਰੀ ਹੈ ਜਾਂ ਇਸ ਪ੍ਰਤੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਫਿਰ ਅਸੀਂ ਗੁਰੂ ਨੂੰ ਦੇਣਦਾਰ ਹੋਵਾਂਗੇ। ਸਤਿਗੁਰੂ ਰਹਿਮਤ ਕਰਨ ਕਿ ਇਹੀ ਖਾਲਸਾਈ ਸਪਿਰਿਟ ਸਾਨੂੰ ਅਲਟੀਮੇਟਲੀ ਆਪਣੀ ਡੈਸਟਨੀ ਆਜ਼ਾਦ ਖਾਲਿਸਤਾਨ ਦੀ ਕਾਇਮੀ ਤੱਕ, ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਬਫਰ ਸਟੇਟ ਪਾਕਿਸਤਾਨ, ਭਾਰਤ, ਚੀਨ ਦੇ ਵਿਚਾਲੇ, ਤਾਂ ਕਿ ਕਦੇ ਕੋਈ ਹਕੂਮਤ ਮੁੜ ਕੇ ਸਾਡੇ ਅਕਾਲ ਤਖਤ ਨੂੰ ਟੈਂਕਾਂ ਤੋਪਾਂ ਦੇ ਗੋਲਿਆਂ ਦੇ ਨਾਲ ਸ਼ਹੀਦ ਨਾ ਕਰ ਸਕੇ। ਸਾਡੇ ਦਰਬਾਰ ਸਾਹਿਬ ਦੇ ਉੱਤੇ 300 ਤੋਂ ਜ਼ਿਆਦਾ ਗੋਲੀਆਂ, ਔਰ ਸਾਡੇ ਇਤਿਹਾਸਕ ਖਜ਼ਾਨੇ ਨੂੰ ਔਰ ਸਾਡੀ ਜਵਾਨ ਪੀੜ੍ਹੀ, ਬੱਚੇ ਬੱਚੀਆਂ ਨੂੰ ਜਿਹੜਾ ਉਹ ਨਸਲਕੁਸ਼ੀ ਦਾ ਸ਼ਿਕਾਰ ਨਾ ਬਣਾ ਸਕੇ। ਇਹ ਸਾਡੀ ਅਲਟੀਮੇਟ ਡੈਸਟਨੀ ਹੈ ਖਾਲਿਸਤਾਨ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।